ਓਏ ਹੋਏ ਹੋਏ ਬਾਈ ਭਾਜੀ ਰੋਡ ਦੇ ਉੱਤੇ ਦੁਕਾਨ ਆ, ਇੰਨਾ ਘੱਟਾ ਪੈਂਦਾ ਵਾ, ਉਹਨਾਂ ਗਾਹਕ ਨਹੀਂ ਆਉਂਦਾ ਜਿੰਨਾ ਘੱਟਾ ਆਉਂਦਾ ਅੰਦਰ ਹੈ। ਨੂੰ ਟਾਈਮ ਨਾਲ ਆਇਆ ਕਰੇਗਾ ਤੇ ਕੰਮ ਨਿਬੜਨਾ। ਮੈਂ 7 ਵਜੇ ਦਾ ਆ ਕੇ ਬੈਠਾ, ਤੂੰ 10 ਵਜੇ ਆਉਂਦੇ ਆ ਦੁਕਾਨ ਤੇ ਯਾਰ। ਉਹ ਭਾਜੀ ਮੈਂ ਤਾਂ 10 ਵਜੇ ਆਉਣਾ ਕਿ 7 ਵਜੇ ਤੁਸੀਂ ਦੁਕਾਨ ਖੋਲੀ, ਚਾਬੀਆਂ ਤੱਕ ਹੁੰਦੀਆਂ, ਮੈਂ ਕਿਹੜਾ ਇੱਥੇ ਥੋੜੇ ਨਾਲ ਦੁਕਾਨ ਖੋਲਣੀ ਹੈ ਵੀ ਤੁਸੀਂ ਖੋਲ ਹੀ ਲਈ ਆ। ਯਾਰ ਉਹ ਤੇ ਤੇਰੀ ਗੱਲ ਠੀਕ ਆ, ਲੇਕਿਨ ਤੂੰ ਮੈਂ 3 ਵਜੇ ਰੋਟੀ ਖਾਂਦਾ, ਤੂੰ 1 ਵਜੇ ਡੱਬਾ ਖੋਲ ਕੇ ਬਹਿ ਜਾਂਦਾ ਯਾਰ। ਅਸਲ ਦੇ ਵਿੱਚ ਤੈਨੂੰ ਭੁੱਖ ਬੜੀ ਲੱਗਦੀ ਆ। ਅਸਲ ਦੇ ਵਿੱਚ ਮੈਂ ਤਾਂ ਪਹਿਲਾਂ ਖਾ ਲੈਣਾ ਵਾ, ਸਾਲਨ ਪੱਕਾ ਹੁੰਦਾ ਰਾਤ ਦਾ। ਤੁਸੀਂ ਤੇ ਖਾਂਦੇ 3 ਵਜੇ, ਅਗਰ ਮੈਂ ਵੀ 3 ਵਜੇ ਖਾਵਾਂਗਾ ਉਹਨਾਂ ਚ ਸਾਲਨ ਖਰਾਬ ਹੋ ਜਾਣਾ, ਇਸ ਕਰਕੇ ਮੈਂ ਟਾਈਮ ਨਾਲ ਖਾ ਲੈਣਾ ਘੰਟਾ ਪਹਿਲਾਂ ਹੀ। ਉਹ ਟੈਨਸ਼ਨ ਨਾ ਲਿਆ ਕਰੋ ਭਾਜੀ, 2 ਬੰਦਿਆਂ ਨੇ ਦੁਕਾਨ ਖੋਲੀ ਜਾਂ ਇੱਕ ਨਾ ਖੋਲੀ, ਗਾਹਕ ਨੂੰ ਮੀਟ ਤੇ ਇੱਕ ਬੰਦੇ ਨੇ ਹੋਣਾ, ਕਿਹੜਾ ਦੋਨੇ ਚੀਜ਼ਾਂ ਚੁੱਕ ਕੇ ਫੜਾਉਂਦੇ ਅਸੀਂ ਉਹਨੂੰ। ਤੇ ਫੇਰ ਵੀ ਯਾਰ ਤੂੰ ਟਾਈਮ ਨਾਲ ਤੇ ਆਇਆ ਕਰਨਾ ਯਾਰ। ਉਹ ਟਾਈਮ ਨਾਲ ਹੁਣ ਰਾਤ ਨੂੰ ਮਤਲਬ ਕੁੱਕਰ ਦੀ ਵਾਂਗ ਨਾ ਖੋਲ ਲਿਆ ਕਰ, ਉਹ 4:30 ਵਜੇ ਬੋਲਦਾ ਸਵੇਰ ਨੂੰ। ਉਹ ਸਾਰਿਆਂ ਦੇ ਇੱਥੇ ਲੋਕੀ ਟਾਈਮ ਨਾਲ ਦੁਕਾਨਾਂ ਖੋਲਦੇ, ਆਪਣੀ ਟਾਈਮ ਨਾਲ ਦੁਕਾਨਾਂ ਖੋਲਦੇ, ਉਹਨਾਂ ਨੇ 100 ਲੈਣ ਦੇਣ ਕਰਨਾ, ਅਸੀਂ ਨਾ ਕਿਸੇ ਕੋਲ ਲੈਣਾ ਨਾ ਕੁਝ ਦੇਣਾ, ਜਿਹੜਾ ਗਾਹਕ ਹੋਣਾ ਨਗਦ 5 ਕੰਮ ਆਪਣਾ ਬਸ। ਤੁਸੀਂ ਐਵੇਂ ਟੈਨਸ਼ਨ ਲਈ ਆ। ਵਾਲੇਕੁਮ ਸਲਾਮ, ਠੀਕ ਠਾਕ? ਹਾਂਜੀ ਭਾਜੀ ਕੋਈ ਨਹੀਂ, ਕੀ ਹੋਇਆ? ਦੇਖ ਕੇ ਚਲਾ ਗਿਆ ਇਹ ਬੰਦਾ। ਓ ਬਬਲੂ, ਹਾਂ ਓ ਮੇਰਾ ਯਾਰ, ਆ ਮੇਰਾ ਇਮਲੀ ਯਾਰ ਆ ਗਿਆ, ਮੇਰਾ ਵੀ ਕੰਮ ਖਰਾਬ ਕਰਨ ਹੈ। ਤੈਨੂੰ ਕਿੰਨੀ ਵਾਰੀ ਕਿਹਾ ਜਦੋਂ ਮੈਂ ਕੰਮ ਤੇ ਹੁੰਦਾ ਉਦੋਂ ਨਾ ਆਇਆ ਕਰ ਹੈ। ਓ ਭਾਈ ਕੌਣ? ਓਏ ਮਾਲਕ ਆ ਆਪਣਾ, ਸਲਾਮ ਅਲੈਕੁਮ। ਇਹਨਾਂ ਹੀ ਦੁਕਾਨ ਤੇ ਮੈਂ ਕੰਮ ਕਰਦਾ। ਭਾਜੀ ਹੋਰ ਮੇਰੇ ਕੋਲੇ ਮਤਲਬ ਸ਼ਾਗਿਰਦ ਹੋਇਆ ਮੇਰਾ ਦੋਸਤ ਆ ਆਪਣਾ ਭਾਜੀ। ਅੱਛਾ ਜੀ। ਉਹਨੂੰ ਨਾ ਦੱਸ, ਉਹਨੇ ਕਹਿਣਾ ਇਹੋ ਜਿਹੇ ਦੋਸਤ ਆ। ਚੁੱਪ ਕਰ। ਉਹ ਖੁਸ਼ੀਆਂ ਨਾ ਮੇਰੇ ਰੰਗ ਦੇ ਕਿਦਾਂ ਦਾ ਹੋ ਗਿਆ, ਖੁਸ਼ੀਆਂ ਚੜੀਆਂ ਪਈਆਂ ਮੈਨੂੰ। ਕਿੱਥੇ ਚੜ ਗਈਆਂ ਖੁਸ਼ੀਆਂ? ਮੈਨੂੰ ਖੁਸ਼ੀ ਹੈ, ਤੈਨੂੰ ਕਾਦੀ ਇਸ ਗੱਲ ਉਹ ਦੀ? ਮਨ ਘੱਟਾ ਚੜਿਆ, ਤੁਰ ਕੇ ਆਇਆ। ਖੁਸ਼ੀਆਂ ਇਦਾਂ ਦੀਆਂ ਹੁੰਦੀਆਂ, ਖੁਸ਼ੀਆਂ ਨੂੰ ਅਸੀਂ ਜਾਣਦੇ ਨਹੀਂ। ਬੰਦੇ ਰੌਣਕ ਹੁੰਦੀ ਹੈ ਤੇ ਰੌਣਕ ਉੱਡੀ ਪਈ ਆ। ਤੇਰੇ ਭਰਾ ਲੱਗਦਾ ਜੇ ਫੇਰ ਉਧਰ ਪਿੰਡ ਵਾਲ ਬੱਤੀ ਨਹੀਂ ਆਈ ਆਪਣੇ। ਤੇਰੇ ਭਰਾ ਦੀ ਅੱਲਾ ਨੇ ਸੁਣ ਲਈ ਆ। ਚੱਲਾ ਉੱਤੇ, ਚੱਲਾ ਉੱਤੇ ਆਏ ਸਾਨੂੰ ਛੱਡ ਕੇ ਚੱਲਾ, ਕਾਤੋਂ ਮੇਰੇ ਛੱਡ ਕੇ ਚੱਲਾ ਸਾਨੂੰ। ਤੈਨੂੰ ਪਤਾ ਚਣੇ ਦਾਲੇ ਕਿੰਨੇ ਮਹਿੰਗੇ ਆ? 800 ਰੁਪਏ ਕਿਲੋ ਹੋਏ ਛਿੱਲਾਂ ਵਾਲੇ। ਕਾਹਤੋਂ? ਖਿੱਲਾਂ ਪੜਾਈਆਂ ਤੇ ਉਹ ਬਹੁਤ ਮਹਿੰਗੀਆਂ ਵਾ। ਓਏ ਮੇਰੀ ਭੂਆ ਨਾ ਬਣ, ਓਏ ਉੱਤੇ ਜਾਣ ਦਾ ਮਤਲਬ ਸੁਣ ਲੈ ਪਹਿਲਾਂ। ਭਾਬੀ ਕਹਿੰਦਾ ਮੇਰੀ ਸੁਣੀ ਜੀ ਮੈਂ। ਉਹ ਸੁਣੀ ਤੋਂ ਮੁਰਾਦ ਹੈਗੀ ਆ ਕਿ ਰਿਸ਼ਤਾ ਤੈਅ ਹੋ ਗਿਆ ਵੱਡੇ ਭਰਾ ਦਾ ਉਹਦਾ ਹੋ ਜਾਣਾ ਸੀ। ਉਹ ਮਾਸ਼ਾਅੱਲਾ ਕੰਮਕਾਰ ਕਰਦਾ ਵਾ, ਤੂੰ ਕੀ ਕਰਦਾ? ਤੇਰਾ ਹੋਣਾ ਸੀ। ਉਹ ਤੇਰਾ ਜ਼ਿਹਨੀ ਤਵਾਜ਼ਨ ਸਹੀ ਨਹੀਂ ਹੈਗਾ। ਮੈਂ ਆਪਣੀ ਗੱਲ ਕਰਦਾ, ਤੂੰ ਕਦੀ ਮੈਨੂੰ ਮੌਤ ਪਾਉਣ ਡਿਆ, ਕਦੀ ਵੱਡੇ ਭਰਾ ਦਾ ਪਾਉਣ ਡਿਆ। ਤੂੰ ਮੇਰਾ ਹੋਇਆ ਵਾ। ਮੇਰੇ ਆ ਮਾਲਕਾ, ਕੌਣ ਕੁੜੀ ਡੋਬਣ ਲੱਗੇ ਆ? ਤੁਹਾਡੇ ਖਾਨਦਾਨ ਚ ਹੀ ਆ। ਤੂੰ ਗੱਲ ਸੁਣੇਗਾ ਤੇ ਫੇਰ ਆ। ਪਹਿਲੋਂ ਤੇ ਹੈਰਾਨ ਕਰ ਦਿੱਤਾ ਕਿ ਤੈਨੂੰ ਮਤਲਬ ਹੋਏ 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 ਕੀ ਹੋਇਆ? ਹਾਏ ਹਾਏ, ਹਰ ਗਈ ਉਹਦੀ ਜਿਹੜੀ ਇੱਥੇ ਆ, ਉਹ ਹਰ ਗਈ ਉਹਦੀ। ਅੱਜ ਤੋਂ ਹੀ ਉਹਦੇ ਮੁਕੱਦਰ ਮਾੜੇ ਸ਼ੁਰੂ ਆ, ਜਿੱਦਾਂ ਤੋਂ ਗੱਲ ਸ਼ੁਰੂ ਇਸ ਓਏ ਕਰ। ਤੂੰ ਜ਼ੁਬਾਨ ਥੋੜੀ ਜਿਹੀ ਘੱਟ ਚਲਾਇਆ ਕਰ। ਹਲੇ ਪੂਰੀ ਗੱਲ ਤਾਂ ਸੁਣ ਲੈ ਮੇਰੀ। ਹਾਂ ਮੈਂ ਨਾ ਰਿਸ਼ਤਾ ਵੀ ਇਸਲਾਮਾਬਾਦੋਂ ਆਇਆ। ਤੇਰਾ ਭਲਾ ਵੇ, ਸਾਰਾ ਪੱਕਾ ਸ਼ਹਿਰ, ਐਡੀਆਂ ਸੋਹਣੀਆਂ ਉੱਥੇ ਫੈਮਲੀਆਂ ਰਹਿੰਦੀਆਂ। ਵੇਖ ਲਾ ਤੂੰ ਜ਼ਿਆਦਤੀ ਕਰਨ ਲੱਗਾ ਵਾ। ਉਹ ਆਉਣ ਵਾਲੀ ਸਾਡੀ ਨੂੰਹ ਧੀ ਆ, ਸਾਡੀ ਭਰਜਾਈ ਆ, ਲੇਕਿਨ ਸਾਨੂੰ ਉਹਦਾ ਦੁੱਖ ਕਰਨਾ ਪੈਣਾ। ਕੀ ਦੁੱਖ? ਕੀ ਮੈਂ ਸੜਿਆ ਵਾ ਹੈ? ਮੇਰੇ ਕੀੜੇ ਨਿਕਲਣ ਡਏ ਬਾਅਦ ਚ ਮੇਰੇ। ਇਸ ਤੋਂ ਅੱਗੇ ਸੜਨਾ, ਹੋਰ ਸੜਨਾ ਤੂੰ। ਤੈਨੂੰ ਇਹ ਪਤਾ ਹੋਣਾ ਚਾਹੀਦਾ ਕਿ ਮੇਰੀ ਕੋਈ ਖੁਸ਼ੀ ਹੋਵੇ, ਮੇਰੀ ਕੋਈ ਗਮੀ ਹੋਵੇ, ਮੈਨੂੰ ਕੁਝ ਵੀ ਹੋਵੇ, ਮੈਂ ਸਭ ਤੋਂ ਪਹਿਲਾਂ ਆਣ ਕੇ ਤੈਨੂੰ ਦੱਸਦਾ, ਆਪਣੇ ਭਰਾਵਾਂ ਨੂੰ ਵੀ ਨਹੀਂ ਦੱਸਦਾ। ਮੈਨੂੰ ਤੂੰ ਮੇਰੀ ਜ਼ਮੀਨ ਪੈਰਾਂ ਥੱਲੋਂ ਕੱਢਦਾ, ਮੈਨੂੰ ਪਤਾ ਹੋ ਗਿਆ। ਚੰਗਾ ਭਲਾ ਸਾਰੇ ਯਾਰ ਦੋਸਤ ਕਹਿੰਦੇ ਕਿ ਸਾਰਿਆਂ ਦਾ ਹੋ ਜਾਣਾ, ਇਹਦਾ ਨਹੀਂ ਹੋਣਾ, ਤੇ ਤੂੰ ਕਹਿੰਦੇ ਮੇਰਾ ਹੋ ਜਾਣਾ। ਹੁਣ ਮੈਨੂੰ ਦੱਸ ਮੈਂ ਕੀ ਕਰਾਂ? ਕਰਨਾ ਕੀ? ਨਾ ਕਰਦੇ, ਭਲਾ ਕਰ ਉਹਨਾਂ ਦਾ। ਓਏ ਨੈਸ਼ਾ, ਕੀ ਨਾ ਕਾਤੋਂ ਕਰਦੇ? ਅਸੀਂ ਦੋਵੇਂ ਫੇਸਬੁੱਕ ਫਰੈਂਡ ਵਾਂ। ਉਹ ਫਿਲਟਰ ਲਾਉਂਦਾ ਰਿਹਾ ਤਸਵੀਰ ਨੂੰ? ਨਹੀਂ, ਤੇਰਾ ਬੇੜਾ ਤਰੇ। ਉਹ ਤੇ ਜਿਹੜਾ ਪੰਪ ਹੁੰਦਾ ਉਹ ਚੋਂ ਪਾਣੀ ਕੱਢਦਾ, ਉਹ ਫਿਲਟਰ ਤੇ ਕੰਮ ਨਹੀਂ ਕਰਨਾ, ਤੇ ਉਹ ਕੈਮਰੇ ਦਾ ਫਿਲਟਰ ਕਿੱਦਾਂ ਕੰਮ ਕਰ ਗਿਆ? ਤੇ ਗੀੜਾ ਦੇਣ ਦਿਆਂ ਤੂੰ, ਜਦੋਂ ਉਹਨੇ ਯਕਦਮ ਦੇਖਣਾ ਨਾ, ਉਹਦੇ ਨੈਣ ਨਕਸ਼ੰਜ ਹੋ ਜਾਣੇ ਆ। ਕਰ ਗਿਆ ਭਾਈ ਤੂੰ, ਇਹ ਬੜੀ ਟੈਨਸ਼ਨ ਬਣਨੀ। ਅਸੀਂ ਤੈਨੂੰ ਪਤਾ ਨਹੀਂ ਕਿੱਦਾਂ ਬਰਦਾਸ਼ਤ ਕਰਦੇ। ਅਸੀਂ ਤਾਂ ਬਰਦਾਸ਼ਤ ਕਰਦੇ, ਕਦੀ ਕਦੀ ਮਿਲਦੇ ਆ। ਉਹਨੇ ਤੇ 24 ਘੰਟੇ ਤੇ ਰਿਹਾ ਕਰਨਾ, ਸਾਰੀ ਜ਼ਿੰਦਗੀ ਤੇਰੇ ਨਾਲ ਰਹਿਣਾ ਬਹੁਤ ਮੁਸ਼ਕਲ ਆ। ਓਏ ਬੋਲਣ ਵਾਲੇ ਬੱਕਰੇ, ਪਹਿਲਾਂ ਮੇਰੀ ਪੂਰੀ ਗੱਲ ਸੁਣੇਗਾ ਤੇ ਮੈਂ ਤੈਨੂੰ ਜਵਾਬ ਦਊਂਗਾ ਅੱਗੇ। ਹਾਂ, ਤੇਰੇ ਕੋਲ ਕਦ ਨਹੀਂ ਆਇਆ ਮੈਂ? ਮੈਨੂੰ ਕੀ ਪਤਾ ਯਾਰ ਅਸਲ ਦੇ ਵਿੱਚ ਨਾ ਉਹਨੂੰ ਮੈਂ ਬਹੁਤ ਜ਼ਿਆਦਾ ਪਸੰਦ ਆ ਗਿਆ। ਮੇਰੀਆਂ ਉਹਨੇ ਪੈਂਟ ਕੋਟ ਵਾਲੀਆਂ ਤਸਵੀਰਾਂ ਵੀ ਦੇਖ ਲਈਆਂ। ਧੋਂਦੇ ਦੀਆਂ, ਜਿੱਥੇ ਧੋਂਦੇ ਆ ਤੂੰ ਪੈਂਟ ਕੋਟ। ਓਏ ਪਾਇਆ ਸੀ, ਪੈਂਟ ਕੋਟ ਪਾਇਆ ਸੀ, ਬਲੱਜਾ ਟਾਈ ਲਾਈ ਹੋਈ, ਉੱਪਰੋਂ ਕੋਟ ਪਾਇਆ ਹੋਇਆ, ਤੇ ਇੰਜ ਕਰਕੇ ਮੈਂ ਇੰਜ ਤਸਵੀਰ ਖਿਚਾਈ, ਦੂਜੀ ਮੈਂ ਇੰਜ ਤਸਵੀਰ ਖਿਚਾਈ। ਤੇ ਇਦਾਂ ਹੀ ਸਾਈਡਾਂ ਤੋਂ ਖਿਚਾਉਣੀਆਂ, ਫਰੰਟ ਤੇ ਬਹੁਤ ਮਾੜਾ ਆਉਣਾ ਤੇਰਾ।
ਇਹ ਸਾਈਡਾਂ ਤੋਂ ਖਿਚਾਉਣੀਆਂ, ਕਦੀ ਇਧਰੋਂ ਕਦੀ ਇਧਰੋਂ। ਹੁਣ ਇਧਰੋਂ ਸਾਹਮਣੇ ਤੇ ਉਹ ਵੀ ਸੜ ਜਾਣੀਆਂ ਜਿਹੜੀਆਂ ਪਹਿਲਾਂ ਵਿੱਚ ਹੋਣੀਆਂ। ਸ਼ੇਰਵਾਨੀ 'ਚ ਵੀ ਤਸਵੀਰਾਂ ਖਿਚਾਈਆਂ, ਕਾਰਨ ਦੇ ਸੂਟਾਂ 'ਚ ਵੀ ਖਿਚਾ ਕੇ ਭੇਜੀਆਂ ਵਾ ਉਹਨੇ। ਹਰ ਤਸਵੀਰ ਦੇ ਥੱਲੇ ਕਦੀ ਫੁੱਲ, ਕਦੀ ਦਿਲ, ਕਦੀ ਵੈਲਕਮ, ਕਦੀ ਕੁਛ, ਕਦੀ ਕੁਛ। ਉਦਾਂ ਤਸਵੀਰ ਸੋਹਣੀ ਨਹੀਂ ਸੀ ਲੱਗਣੀ, ਜਾਂ ਥੱਲੇ ਦਿਲ ਬਣਾਉਣਾ ਪੈਣਾ ਸੀ ਜਾਂ ਫੁੱਲ ਬਣਾਉਣਾ ਪੈਣਾ ਸੀ। ਯਾਰ ਸਾਡੀ ਫੋਟੋ ਨੀ ਤੇਰੀ ਸੋਹਣੀ ਲੱਗਦੀ। ਮੈਂ ਏਡੀ ਸੋਹਣੀ ਤੈਨੂੰ ਗੱਲ ਦੱਸਦਾ ਤੇ ਮੇਰਾ ਦਿਲ ਕਾਹਤੋਂ ਖੱਟਾ ਕਰੀ ਜਾਣਾ ਨਿੱਕੀ ਨਿੱਕੀ ਗੱਲ ਤੇ ਤੋਂ। ਹੋਰ ਤੂੰ ਕੀ ਕਹਿੰਦੇ ਆ ਕਿ ਮਤਲਬ ਤੇਰੀ ਤਸਵੀਰ ਦੇ ਥੱਲੇ ਉਹਨੇ ਫੁੱਲ ਲਾਇਆ, ਹਾਂ, ਇਹਦਾ ਮਤਲਬ ਕਿ ਤੇਰੀ ਫੋਟੋ ਚੰਗੀ ਨਹੀਂ ਸੀ ਲੱਗ ਰਹੀ, ਉਹਨੇ ਫੁੱਲ ਲਾ ਕੇ ਉਹ ਸੋਹਣੀ ਕਰਤੀ, ਉਹਦੀ ਡਿਜ਼ਾਈਨਿੰਗ ਕਰਤੀ। ਇੱਕ ਐਸਾ ਤੇਰਾ ਅੱਡੀ ਵਰਗਾ ਮੂੰਹ ਆ। ਮੇਰਾ ਗੱਲ ਕਰਨ ਦਾ ਮਤਲਬ ਆ ਕਿ ਮੈਂ ਉਹਨੇ ਫੁੱਲ ਤੇ ਤਸਵੀਰਾਂ ਜਿਹੜੀਆਂ ਭੇਜੀਆਂ ਨਾ ਉਹਦੇ ਥੱਲੇ ਲਿਖਿਆ ਉਹਨੇ ਆਈ ਲਵ, ਆਈ ਮਿਸ ਯੂ, ਆਈ ਸੇਮ ਯੂ। ਅੱਛਾ ਅੱਛਾ, ਉਹ ਕਹਿੰਦੀ ਤੇਰੇ ਲਵ ਨੂੰ ਮੈਂ ਮਿਸ ਕਰ ਰਹੀ ਆ। ਮੈਨੂੰ ਪਿਆਰ ਕਰਨ ਲੱਗ ਪਈ ਆ ਉਹ। ਹੈ ਹਾਂ, ਤੇ ਹੁਣ ਗੱਲ ਕਿੱਥੇ ਤੱਕ ਪਹੁੰਚੀ ਹੈ? ਗੱਲ ਇਸ ਤੱਕ ਪਹੁੰਚੀ ਕਿ ਗੱਲ ਰਿਸ਼ਤੇ ਤੱਕ ਪਹੁੰਚੀ ਹੋਈ ਆ। ਉਹਨੇ ਆਪਣੀ ਮੰਮੀ ਪਾਪਾ ਨਾਲ ਮੇਰੀ ਗੱਲ ਕਰਾਈ, ਆਪਣੇ ਰਿਸ਼ਤੇਦਾਰਾਂ ਨਾਲ ਗੱਲ ਕਰਾਈ, ਵੀਡੀਓ ਕਾਲ ਤੇ ਇੰਨੀਆਂ ਗੱਲਾਂ ਬਾਤਾਂ ਹੋਈਆਂ ਜਿਹੜਾ ਕੋਈ ਹਿਸਾਬ ਨਹੀਂ। ਚੈਟਿੰਗ ਉਹ ਕੀਤੀ ਅਸੀਂ ਇੱਕ ਦੂਸਰੇ ਦੇ ਨਾਲ। ਹੁਣ ਪਤਾ ਕੀ ਆ ਕਿ ਹੁਣ ਮੈਂ ਜਿਹੜੀਆਂ ਤਸਵੀਰਾਂ ਨੂੰ ਫਿਲਟਰ ਤੇ ਖਿਚਾਈਆਂ ਵਾ ਨਾ, ਹਾਂ, ਮੈਂ ਚਾਹੁੰਦਾ ਵਾਂ ਕਿ ਓਰੀਜਨਲ ਵੀ ਰੰਗ ਉਦਾਂ ਦਾ ਹੋ ਜਾਏ, ਉਹ ਸਾਰਾ ਖਾਨਦਾਨ ਦੇਖਣ ਤੇ ਇਦਾਂ ਦੇਖਦੇ ਰਹਿ ਜਾ। ਹਾਂ, ਅੱਛਾ ਤੂੰ ਚਾਹੁੰਦਾ ਵਾ ਕਿ ਮਤਲਬ ਜਿੱਦਾਂ ਫਿਲਟਰ ਲਾ ਕੇ ਤੂੰ ਤਸਵੀਰਾਂ ਭੇਜੀਆਂ ਆਪਣੀਆਂ, ਉਦਾਂ ਦਾ ਮੇਰਾ ਉਹਨਾਂ ਦਾ ਤੂੰ ਉਹਨਾਂ ਦੇ ਮੱਥੇ ਲੱਗੇ। ਹਾਂ, ਉਹਨਾਂ ਨੇ ਆਉਣਾ ਕਿੱਦਣ? ਉਹਨਾਂ ਨੇ ਉਹ ਗੱਲਬਾਤ ਸਾਰੀ ਹੋ ਗਈ, ਡਾਇਰੈਕਟ ਮੰਗਣੀ ਕਰਨ ਆਉਣ ਲੱਗੇ ਆ। ਉਹ ਮੁੰਦੀ ਵੀ ਬਣਵਾ ਲਈ। ਮਤਲਬ ਕਿੱਦਣ ਆਉਣਾ, ਕਿੱਦਣ ਆ ਦਿਨ ਦੱਸ ਮੈਨੂੰ, ਕਿੱਦਣ ਆਉਣਾ? ਉਹਨਾਂ ਨੇ ਆਉਣਾ ਵਾ ਜੁਮੇ ਵਾਲੇ ਦਿਨ, ਅੱਜ ਤੋਂ ਠੀਕ 5 ਦਿਨ ਬਾਅਦ। ਜੁਮੇ ਵਾਲੇ ਦਿਨ? ਹਾਂ, ਫਿਰ ਤੂੰ ਏਦਾਂ ਕਰੀ, ਬਬਲੂ ਜੱਗ ਲੋ ਜਾਵੇ ਪੂਰੇ ਖਾਨਦਾਨ ਚ ਕੋਈ ਲੋ ਤੇ ਲੱਗ ਜਾਣੀ ਜੋ ਅਚਾਨਕ ਮੱਥੇ ਲੱਗਣਾ। ਤੂੰ ਉਹ ਤੈਨੂੰ ਖੁਸ਼ੀ ਵਾਲੀ ਗੱਲ ਵੀ ਏਡੀ ਹੈਰਾਨਗੀ ਨਾਲ ਕਾਹਤੋਂ ਸੁਣਦਾ ਤੂੰ? ਪਹਿਲਾਂ ਮੇਰੀ ਖੁਸ਼ੀ ਦਾ ਇਜ਼ਹਾਰ ਤਾਂ ਹੋ ਲੈਂਦੇ ਪੂਰਾ। ਲੋ ਤੇ ਲੱਗ ਜਾਣੀ ਉਹਨਾਂ ਨੂੰ ਜਦੋਂ ਉਹਨਾਂ ਤੈਨੂੰ ਵੇਖਣਾ। ਤੂੰ ਤਾਂ ਦਿਲ ਚੜਾਈ ਜਾਂਦਾ ਕਿ ਜਿੱਦਾਂ ਪਤਾ ਨਹੀਂ ਮੈਂ ਤੁਹਾਡੇ ਵੱਲ ਮੰਗਾਉਣ ਲੱਗਾ ਵਾ। ਨਹੀਂ, ਮੈਂ ਸਹੀ ਗੱਲ ਕਰਨ ਆ, ਮੈਂ ਕਿਸੇ ਦੀ ਧੀ ਭੈਣ ਡੁੱਬਣ ਤੋਂ ਬਚਾਉਂਦੇ ਆ। ਉਹ ਡੁੱਬਣ ਤੋਂ ਮੈਂ ਕਹਿਣਾ ਵਾਲਾ ਵਾਂ ਜਾਂ ਮੈਂ ਨਹਿਰ ਤੇ ਕੰਮ ਕਰਦਾ ਵਾਂ ਕਿ ਦਰਿਆ ਦੇ ਲਾਗੇ ਘਰ ਵਾ ਮੇਰਾ? ਹੁਣ ਕੋਈ ਗੱਲ ਸੁਣਾ ਮੈਨੂੰ ਕੋਈ। ਜੁਮੇ ਵਾਲੇ ਦਿਨ ਆਉਣਾ, ਜੁਮੇ ਵਾਲੇ ਦਿਨ। ਇਹ ਦੇਖ, ਅੱਖਾਂ ਮੇਰੀਆਂ ਜਿੱਦਾਂ ਹੈਗੀਆਂ ਨਾ ਗੁਲਾਬੀ ਗੁਲਾਬੀ, ਇਹ ਇਦਾਂ ਹੀ ਰਹਿਣ, ਰੰਗ ਸਾਰਾ ਸਫੈਦ ਹੋ ਜਾ। ਮੈਂ ਇਹ ਬਿਲਕੁਲ ਕਾਲੀਆਂ ਵਾ, ਘਾਟ ਚੜੇ ਆ, ਇਹ ਕਾਲਕ ਤੇ ਇਹਨੇ ਘਾਟ ਚੜੇ ਆ ਕਿ ਬਲੂ ਕਲਰ ਦੀਆਂ ਹੋ ਗਈਆਂ ਅੱਗੋਂ। ਯਾਰ ਮੈਨੂੰ ਅਨਾਰ ਵਰਗਾ ਕਰਦੇ, ਮਾਨਣਾ ਵੀ ਫੇ ਆ ਮਜ਼ਾ ਹੈ। ਅਨਾਰ ਵਰਗਾ ਕਰਦੇ ਮੈਨੂੰ, ਲਾਲ ਸੁਰਖ ਤੇ ਗਲੇ ਨਾਰ ਵਰਗਾ। ਉਹ ਤੇ ਖਾਂਦਾ ਹੀ ਕੋਈ ਨਹੀਂ, ਉਹ ਤੇ ਪੇਟੀ ਚੋਂ ਸਭ ਤੋਂ ਪਹਿਲਾਂ ਕੱਢ ਕੇ ਅਗਲੇ ਬਾਹਰ ਮਾਰਦੇ ਕਿ ਦੂਜੇ ਨਾਰ ਵੀ ਨਹੀਂ ਵਿਕਣੇ, ਇਹ ਪਿਆ ਰਹਿ ਗਿਆ। ਯਾਰ ਤੈਨੂੰ ਗੱਲ ਕਿਉਂ ਨਹੀਂ ਸਮਝ ਆਉਣ ਡਈ ਹੈ? ਯਾ ਜੁਮੇ ਨੂੰ ਵੇਖਣ ਆ ਰਹੇ ਆ, ਜੋ ਮੈਨੂੰ ਦੇਖਣ ਆ ਰਿਹਾ ਆ। ਤੂੰ ਏਦਾਂ ਕਰਨਾ, ਜੁਮੇ ਨੂੰ ਵੇਖਣ ਆ ਰਹੇ ਆ, ਹਾਂ ਤੂੰ ਨਾ ਮੰਗਲ ਵਾਲੇ ਦਿਨ ਮੇਰੇ ਮੱਥੇ ਲੱਗਣਾ। ਮੰਗਲ, ਬੁੱਧ, ਜੁਮੇਰਾਤ 3 ਦਿਨ ਪਹਿਲੋਂ। ਮੈਂ ਤੇਰੀ ਨੇ ਇੱਕ ਮੇਰਾ ਦੋਸਤ ਆ ਜ਼ੁਲਫਕਾਰ, ਉਹ ਸਫੈਦੀਆਂ ਸਬੂਤੀਆਂ ਕਰਦਾ ਕੋਠੀਆਂ 'ਚ। ਸੁਣ ਤੇ ਲਾ ਗੱਲ, ਤੇ ਮਾਮਲਾ ਇਹ ਆ ਨਾ ਕਿ ਤੂੰ ਚਿੱਟਾ ਸਫੈਦ ਦਿਖੇ ਉਹਨਾਂ ਨੂੰ, ਠੀਕ ਹੋ ਗਿਆ। ਉਹ ਕਰਦਾ ਉੱਥੇ ਸਫੈਦੀ ਦਾ ਕੰਮ। ਉਹਨੇ ਮੰਗਲ ਵਾਲੇ ਦਿਨ ਕੰਮ ਫੜਿਆ ਇੱਕ, ਉਹਨੇ ਨਾ ਪੀਰ ਵਾਲੀ ਰਾਤ ਨੂੰ ਸਫੈਦੀ ਭੇਣੀ, ਜਿਹੜੇ ਡਰਮ 'ਚ ਉਹਨੇ ਸਫੈਦੀ ਭੇਣੀ ਆ। ਮੰਗਲ ਵਾਲੇ ਦਿਨ ਮੈਂ ਤੈਨੂੰ ਨਾਲ ਲੈ ਜਾਣਾ, ਉਹਨੇ ਤੈਨੂੰ ਉਸ ਸਫੈਦੀ ਵਾਲੇ ਡਰਮ 'ਚ ਡੁਬੋ ਦੇਣਾ। ਲੈ ਤੂੰ 2 ਦਿਨ ਉਹਦੇ 'ਚ ਡੁੱਬਿਆ ਰਹਿਣਾ, ਠੀਕ ਆ ਨਾ। ਅੱਗੋਂ ਆ ਜਾਣਾ ਮੰਗਲ ਨੂੰ ਡੁਬੋਇਆ, ਬੁੱਧ ਤੇ ਜੁਮੇਰਾਤ। ਜੁਮੇ ਵਾਲੇ ਦਿਨ ਸਵੇਰੇ ਸਰਗੀ ਟਾਈਮ ਅਸੀਂ ਤੈਨੂੰ ਉਹਦੇ 'ਚੋਂ ਕੱਢ ਲੈਣਾ ਵਾ। 12 ਵਜੇ ਮਹਿਮਾਨ ਆ ਜਾਣਗੇ, ਐ ਮਹਿਮਾਨ ਆਇਆ ਤੇ ਐ ਚੂਨੇ 'ਚੋਂ ਕੱਢ ਕੇ ਅਸੀਂ ਉਹਨਾਂ ਦੇ ਸਾਹਮਣੇ ਕਰ ਦੇਣਾ ਤੈਨੂੰ। ਉਹਨਾਂ ਦੀ ਇੰਜ ਤੱਕ ਪੈਣੀ ਆ, ਖਾਣ ਪੀਣ ਉਹਨਾਂ ਨੂੰ ਕਰਨਾ, ਤੇ ਮੈਂ ਜ਼ਰਾ ਕੰਮ ਜਾਣਾ ਸੀ, ਦੁਬਾਰਾ ਤੈਨੂੰ ਨਵਾ ਧਵਾ ਕੇ ਗਾਇਬ ਕਰ ਦੇਣਾ। ਉਹਨੇ ਕਹਿੰਦਾ ਦਵਾ ਦਾ ਮੰਗਣੀ ਕਰ ਲਓ, ਗਿੱਲੇ ਗਿੱਲੇ ਦੀ ਮੰਗਣੀ ਕਰਾ ਦਾਂ, ਕਵਾਂਗੇ ਅਫੀਸ਼ੀਅਲ ਕਰਾਉਂਦਾ ਹੀ ਆ ਗਿਆ। ਤੇਰਾ ਬਾਅਦ ਚ ਰਿਜ਼ਲਟ ਨਿਕਲਣਾ ਵਾ। ਉੱਥੇ ਗਰਮੀ ਦੇ ਨਾਲ ਚੋ ਗਿਆ ਮੈਂ ਸਾਰਾ। ਹੈ ਤੁਸੀਂ ਰੰਗ ਚਿੱਟੇ ਦੀ ਬਜਾਏ ਬਰਾਊਨ ਜਿਹਾ ਕਰ ਦਿੱਤਾ, ਵਿੱਚ ਉਹਨੇ ਨੀਲ ਪਾਤਾ ਕਲੀ ਚ, ਫੇਰ ਨੀਲਾ ਪੀਲਾ ਹੋਇਆ ਫਿਰਾ ਮੈਂ। ਭਾਵੇਂ ਅਗਲਾ ਗਾਚੀ ਪਾ ਕੇ ਕਰਦਾ ਹੋਵੇ ਕਲੀ, ਤੇ ਵੀ ਨਹੀਂ ਪਤਾ ਕਲੀ ਕਿੱਦਾਂ ਹੁੰਦੀ ਆ। ਤੇ ਤੈਨੂੰ ਇਹ ਵੀ ਤੇ ਪਤਾ ਹੀ ਆ, ਤੂੰ ਫਿਲਟਰ ਲਾ ਕੇ ਤੂੰ ਨਹੀਂ ਗੇੜਾ ਦੇਣ ਦਿਆ। ਤੇ ਫਿਲਟਰ ਵਾਲੀਆਂ ਕਰੀਮਾਂ ਦੇ ਤੇਰੇ ਕੋਲ 4 ਕਰੀਮਾਂ। ਸਾਡੇ ਨਾਲ ਦੇ ਗਵਾਂਢੀ ਆ, ਔਰ ਸਾਡੇ ਛੜਿਆਂ ਦਾ ਘਰ ਵਾ ਉਹਨਾਂ ਮੁੰਡਿਆਂ ਦਾ। ਅੱਛਾ, ਕਸਮੇ ਏਡੇ ਸੋਹਣੇ ਲੱਗਦੇ ਉਹ, 4 ਕਰੀਮਾਂ ਇਸਤੇਮਾਲ ਕਰਦੇ ਨਿਆਣੇ ਹੋਣੇ ਆ, ਤੂੰ ਉਹਨਾਂ 'ਚ ਕਿੱਧਰ ਰਲਾਉਂਦੇ ਆ? ਉਹ 4 ਕਰੀਮਾਂ ਲਾ ਕੇ ਲੰਘਦੇ ਆ। ਮੈਂ ਬਾਹਰ ਬੈਠਾ ਉਹਨਾਂ ਮੇਰੇ ਕੋਲੋਂ ਲੰਘਦੇ ਆ, ਲਾਲੀਆਂ ਭਖਣ ਡੀਆਂ ਹੁੰਦੀਆਂ ਤੇ ਉਹਨਾਂ ਤੂੰ ਏਦਾਂ ਕਰਨਾ, ਜਦੋਂ ਵੇਖੇ ਕਿ ਰਿਸ਼ਤੇਦਾਰ ਅੰਦਰ ਵੜਨ ਲੱਗੇ, ਉਸ ਤੋਂ 15 ਮਿੰਟ ਪਹਿਲਾਂ ਆਪਣੇ ਘਰਦਿਆਂ ਕੋਲੋਂ ਥੱਪੜ ਥੁੱਪੜ ਖਾ ਲਵੀਂ। ਉਹਨਾਂ ਕੋਲ ਠੁੱਡੇ ਮਾਰੋ ਮੇਰੇ ਮੂੰਹ ਤੇ, ਬੂਟ ਪਵਾ ਲਈ ਉਹਨਾਂ ਨੂੰ। ਬੂਟ ਹੋਣ ਕਮ ਸੇ ਕਮ ਜੋਗਰ, ਜਿਹੜੇ ਇਹਨਾਂ ਫੁੱਟਬਾਲ ਖੇਡਦੇ ਟਿੱਪਾਂ ਵਾਲੇ ਨਹੀਂ ਹੁੰਦੇ, ਉਹ ਤੇਰੇ ਮੂੰਹ ਤੇ ਮਾਰਨ। ਉਹ ਐਂ ਤੂੰ ਲਾਲ ਹੋ ਜਾਏਗਾ ਜਦੋਂ ਵੇਖਿਆ, ਇੰਜ ਭੱਗ ਗਿਆ, ਸੋਹਣਾ ਹੋ ਗਿਆ ਤੂੰ, ਇੰਜ ਕਰਕੇ ਵਾਹ। ਮੇਰੇ ਖਿਆਲ ਦਾ ਕਿ ਘੰਟਾ ਤੇ ਉਹ ਲਾਲਗੀ ਰਹਿਣੀ ਤੁਹਾਡੇ ਆ। ਮੈਨੂੰ ਜਦੋਂ ਪਰੇਸ਼ਾਨੀ ਬਣੀ ਮੈਂ ਤੇਰੇ ਕੋਲ ਆਇਆ ਤੇ ਤੂੰ ਮੇਰੀ ਪਰੇਸ਼ਾਨੀ ਹੱਲ ਵੀ ਕੀਤੀ ਆ। ਕੀ ਹੋਇਆ ਅੱਜ? ਹੁਣ ਦੱਸ ਚਾਹੁੰਦਾ ਕੀ ਆ, ਮੈਨੂੰ ਦੱਸ। ਹੁਣ ਮੈਨੂੰ ਵੀ ਕੋਈ ਕਰੀਮਾ ਸ਼ਰੀਮਾ ਦੇ, ਮੈਂ ਆਪਣੇ ਆਪ ਨੂੰ ਸੋਹਣਾ ਸੋਹਣਾ ਕਰਾਂ, ਫਿਲਟਰ ਸ਼ਿਲਟਰ ਤੋਂ। ਦੁਕਾਨ ਬੰਦ ਕਰ ਲਵਾਂ ਆਪਣੀ? ਮਤਲਬ ਕੰਪਨੀ ਇਜਾਜ਼ਤ ਦਿੰਦੀ ਏਦਾਂ ਦਾ ਬੰਦਾ ਕੋਈ ਯੂਜ਼ ਕਰੇ ਉਹਨਾਂ ਦੀ ਕਰੀਮ? ਹੈ ਉਹ ਤੇ ਹੁੰਦਾ ਕਿ ਮਾੜਾ ਮੋਟਾ ਕੋਈ ਮਤਲਬ ਸਕਿਨ ਜਿਹਾ ਕਲਰ ਆ ਜਾਂ ਗੰਦਮੀ ਜਿਹਾ ਕਲਰ, ਉਹਨੇ ਕਰੀਮ ਲਾਈ ਚਿੱਟਾ ਹੋ ਗਿਆ ਤੇ ਬੀੜਾ ਚੱਟ ਹੋ ਜਾਣਾ। ਉਹ ਤੂੰ ਉਹਨਾਂ ਨੂੰ ਕੰਪਨੀ ਵਾਲੇ ਨੂੰ ਆਪਣੇ ਸ਼ਕਲ ਦਿਖਾ ਦੇਈਂ, ਆਪਣੇ ਭੈਣ ਭਰਾਵਾਂ ਦੀ ਸ਼ਕਲ ਦਿਖਾ ਦੇਈਂ, ਕਈ ਅਸੀਂ ਇਸਤੇਮਾਲ ਕਰਨੀ ਆ।
ਇੱਥੋਂ ਲੱਭ ਕੇ ਦੇ ਮੈਨੂੰ 4 ਕਰੀਮਾਂ ਜਿਹੜੀਆਂ ਹੁੰਦੀਆਂ ਵਾ ਉਹ ਮੈਂ ਵੀ ਲਾਉਣੀਆਂ। ਉਸਤਾਦ ਜੀ ਉਹ ਤੁਹਾਨੂੰ ਪਤਾ 4 ਕਰੀਮਾਂ ਕਿਹੜੀਆਂ ਵਾ ਜਿਹੜੀਆਂ ਮਿਕਸ ਕਰਕੇ ਤੇ ਫਟਾ ਮਤਲਬ ਰੰਗ ਕਰੀਦਾ? ਉਹ ਡਫ ਸਾਬਣ ਵੀ ਹੁੰਦਾ ਨਾਲ। ਜਿਹੜਾ ਉਹ ਡੱਬ ਨਹੀਂ, ਡੱਬ ਹੁੰਦਾ, ਡੱਬ ਵਜਾਉਣ ਵਾਲੀ ਹੁੰਦੀ ਆ, ਡੱਬ ਸਾਬਣ ਹਾਂਜੀ, ਉਹ ਵੀ ਲਾਉਣਾ ਨਾਲ। ਉਹ ਭਾਜੀ ਕੋਈ ਬਰਤਨ ਧੋਣ ਵਾਲਾ ਸਾਬਣ ਲਾਓ ਤੁਸੀਂ। ਹਾਂਜੀ ਲਾਓ। ਤੂੰ ਦੱਸਿਆ ਇਹਨਾਂ ਨੂੰ ਬੋਰਾ ਕੱਟ ਕੇ ਨਾ ਆ ਜਿਹੜੀ ਆਟਾ ਹੁੰਦਾ ਉਹ ਬੋਰਾ ਕੱਟ ਕੇ ਸਾਬਣ ਐਂ ਕਰਕੇ ਤੇ ਇੰਜ ਧੋ ਐ ਕਰਕੇ, ਮੈਂ ਕਹਿੰਦਾ ਤੇਰੇ ਕਰੀਮਾਂ ਦੇ ਪੈਸੇ ਵੱਜ ਜਾਣੇ। ਤੂੰ ਬਕਵਾਸ ਬੰਦ ਕਰ ਭਾਜੀ, ਮੈਨੂੰ 4 ਕਰੀਮਾਂ ਬਣਾ ਕੇ ਦਿਓ, ਨਾਲ ਡਫ ਸਾਬਣ ਦਿਓ ਤੇ ਫੇਸ ਵਾਸ਼ ਦਿਓ ਤੇ ਉਹ ਬਲੀਚ ਕਰਨ ਵਾਲਾ ਦਿਓ ਤੇ ਉਹ ਜਿਹੜਾ ਹੁੰਦਾ ਵਾ ਪਹਿਲਾਂ ਫੇਸ ਵਾਸ਼, ਆ ਫੇਸ ਵਾਸ਼ ਪਾਏ ਭਾਈ। ਲਓ ਜੀ ਫੇਸ ਵਾਸ਼ ਪਹਿਲੋਂ ਇਹਨੂੰ ਦੇ ਆ ਦੇ ਕੁੜੀ ਵਾਲਾ ਹਾਂ ਜਿਹੜਾ ਚਿੱਟਾ। ਲਓ ਜੀ ਭਾਈ ਗਲੋ। ਹਾਂ ਇਹਨਾਂ ਗਲੋ ਮੇਰੀ ਬਣੂਗੀ। ਅੱਛਾ ਜੀ, ਹੋਰ ਡੱਬ ਸਾਬਣ ਪਿਆ ਭਾਈ ਨਾ ਆਪਣੇ ਕੋ? ਸਕਿਨ ਵਾਈਟ ਸਾਬਣ ਦੇ ਦਿਓ ਇੱਕ। ਸਕਿਨ ਵਾਈਟ ਯਾਰ ਉਹ ਸਾਬਣ ਦਿਓ ਭਾਜੀ ਜਿੰਨਾ ਮੇਰੀ ਗਲੋ ਬਣੇ। ਹੈ ਗਲੋ ਬਣੇ, ਪਹਿਲਾਂ ਚਿਹਰੇ ਦੀ ਨਾ ਸ਼ਾਈਨਿੰਗ ਬਾਹਰ ਆਵੇ, ਕਸ਼ਿਸ਼ ਵਾਲਾ ਚਿਹਰਾ ਬਣ ਜਾ, ਰੰਗ ਦੇਖਣ ਤੇ ਇੰਜ ਦੇਖ। ਪਿੰਡਾਂ ਜਿੱਦਾਂ ਦੇ ਰੰਗ ਨਹੀਂ ਹੁੰਦੇ, ਬੜੀ ਹਾਲਤ ਤੂੰ ਗਾਚੀ ਚ ਨਿੰਬੂ ਪਾ ਕੇ ਲਾ ਲਾ। ਆ ਭਾਈ ਹੁਣ ਉਹਨਾਂ ਨੂੰ ਟਾਈਮ ਸੋਪ ਦੇ ਦਿਓ ਜਿਨ੍ਹਾਂ ਨੇ ਟਾਈਮ ਨਾਲ ਰੰਗ ਚਿੱਟਾ ਕਰਨਾ। ਹਾਂ ਉਹ ਦੇ ਲੈ ਜਿਹੜਾ ਟਾਈਮ ਨਾਲ ਰੰਗ ਚਿੱਟਾ ਹੋਵੇ, ਦੇ ਟਾਈਮ ਸੋਪ। ਉਹ ਕਿੱਥੇ ਪਿਆ ਭਾਈ ਨੇ, ਕਿੱਥੇ ਮੁੰਡੇ ਨੇ ਲਾਤਾ ਸਾਬਣ? ਉਹ ਤਾਂ ਮੈਂ ਥੱਲੇ ਰੱਖਿਆ ਸਾਫੀਆਂ ਧੋਣ ਵਾਸਤੇ। ਹੈ ਟਾਈਮ ਸੋਪ ਕੱਪੜਿਆਂ ਵਾਲਾ ਹੁੰਦਾ ਵਾ। ਉਹ ਭਾਜੀ ਤੁਸੀਂ ਮੈਨੂੰ ਤਾਂ ਦੱਸੋ, ਮੈਂ ਉਹਨੇ ਹੀ ਟਾਈਮ ਨਾਲ ਹੋਣਾ। ਨਵੀਂ ਕੰਪਨੀ ਦੀ ਜ਼ਿੰਮੇਵਾਰੀ ਨਾਲ ਨਾ ਹੀ ਨਾਮ ਦੱਸੋ ਜੇ ਤੁਸੀਂ ਰੱਖੇ ਹੋਰ। ਭਾਜੀ ਅੱਛਾ ਜੀ, ਤੁਹਾਡਾ ਟਾਈਮ ਨਾਲ ਹੋਣਾ, ਬਾਕੀ ਤੇ ਮੇਰੀ ਸਮਝੋ ਬਾਹਰ ਕਿਦਾਂ ਰੰਗ ਚਿੱਟਾ ਕਰ। ਭਾਈ ਨਾ ਰੰਗ ਗੋਰਾ ਕਰਨ ਵਾਲੀਆਂ ਕਰੀਮਾਂ ਕਿੱਥੇ ਪਈਆਂ? ਉਹ ਇਹਨੂੰ ਦੇ ਯਾਰ ਇੱਕ ਤਰੀਕੇ ਨਾਲ ਹੋਰ ਵੀ ਰੰਗ ਗੋਰਾ ਹੋ ਸਕਦਾ। ਕਿੱਦਾਂ? ਇਹ ਇੱਥੇ ਆਪਣੀ ਮੱਛੀ ਕਿੱਥੇ ਵਿਕਦੀ ਆ? ਇੱਥੇ ਅਮੀਪੁਰ ਬਾਜ਼ਾਰ। ਉੱਥੋਂ ਮੱਛੀ ਖਾ ਤੇ ਉਤੋਂ ਯਕਦਮ ਕੱਚਾ ਦੁੱਧ ਪੀ ਲਾ। ਮੈਂ ਕਹਿੰਦਾ ਵੇਖਤੇ ਸੀ ਕਿੱਦਾਂ ਸੋਹਣੇ ਬੱਦਲ ਜੇ ਬਣ ਜਾਣੇ ਤੇਰੇ ਮੂੰਹ ਤੇ, ਨਾਲ ਗੁਲਾਬੀ ਰੰਗ ਵੀ। ਓਏ ਸੋਹਣਾ ਹੋ ਜਾਏਗਾ ਯਕੀਨ ਉਹਦੇ ਕਰਕੇ। ਨਾਲ ਕਿਤੋਂ ਚਿੱਟਾ ਕਿਤੋਂ ਕਾਲਾ, ਉਹਨਾਂ ਫੁਲਵੈਰੀ ਹੋ ਜਾਣੀ ਆ। ਮੈਂ ਚਾਹੁੰਦਾ ਰੈਗੂਲਰ ਅਗਲੀ ਪੜ੍ਹੀ ਲਿਖੀ ਆ, ਉਹਦੇ ਕੋਲ ਲੈਪਟਾਪ ਵੀ ਆ, ਉਹਨੇ ਕਾਲਜ ਚ ਪੜ੍ਹਦੀ ਆ, ਕਾਲਜ ਚ ਪੜ੍ਹਦੀ ਆ ਉਹ। ਉਹਨੇ ਕੀ ਧੁੱਪੇ ਫੋਟੋ ਖਿੱਚੀ, ਉਹ ਫਿਲਟਰ ਦੇ ਵਿੱਚ ਕਿਤੇ ਲਾਈਟ ਆ ਗਈ, ਕਿਤੇ ਛਾਂ ਆ ਗਈ ਆ। ਯਾਰ ਉਹਨੇ ਸਾਰੀਆਂ ਸਹੇਲੀਆਂ ਨੇ ਮੇਰੀਆਂ ਤਸਵੀਰਾਂ ਦਿਖਾਈਆਂ ਵਾ। ਅੱਛਾ ਭਾਈ ਨੂੰ ਕਿੱਥੇ ਪਈਆਂ ਕਰੀਮਾਂ? ਉਹ ਯਾਰ ਇੱਕ ਲਾਲ ਦੇ ਦੇ। ਅੱਛਾ ਆ ਗਿਆ, ਆ ਇੱਕ ਮੂੰਗੀ ਆਈ ਹੀ ਆ। ਓਕੇ ਭਾਈ ਨੇ, ਤੇ ਕੋ ਪਰੇ ਨਸਵਾਰੀ ਜੀ ਪਈ ਹੋਣੀ, ਬਸ ਆ ਦੇ ਦਿਓ। ਓਕੇ ਹੋ ਗਿਆ ਭਾਈ। ਲਓ ਜੀ ਭਾਜੀ ਆਹ 4 ਕਰੀਮਾਂ। ਲਓ ਜੀ ਇਹਨਾਂ ਨੂੰ ਨਾ ਕਿਸੇ ਡੱਬੀ ਦੇ ਵਿੱਚ ਇੰਜ ਕਰਕੇ ਘੋਲ ਦਿਓ, ਮਿਕਸ ਕਰ ਦਿਓ। ਲਓ ਜਨਾਬ ਆਹ 4 ਉਹ ਕਰੀਮਾਂ ਨੇ ਵੀ ਜਿਨ੍ਹਾਂ ਨੇ ਪੱਠੇ ਚਿੱਟੇ ਰੰਗ ਦੇ ਕਰਤੇ। ਠੀਕ ਹੋ ਗਿਆ ਭਾਈ? ਕਰੋ ਮਿਕਸ ਕਰੋ ਇਹਨਾਂ ਨੂੰ ਦੜਾ ਮੜਾ ਕਰਕੇ ਤੇ ਮੇਰੇ ਇੱਥੇ ਓਏ ਥੋੜੀ ਇੱਥੇ ਮਿਕਸ ਕਰੇ ਤੇ ਨਚੂਰੀ ਬਣਾ ਕੇ ਦੇਣੀ ਅਸੀਂ ਇਹਨਾਂ ਨੂੰ। ਆਹ ਚੀਜ਼ ਹੋਵੇ, ਆਹ ਰੰਗ ਹੋਵੇ। ਭਾਈ ਨੇ ਕੁਝ ਵੀ ਨਹੀਂ, ਇਹਨੇ ਉਸ ਤੋਂ ਜ਼ਿਆਦਾ ਚਿੱਟਾ ਰੰਗ ਕਰ ਦੇਣਾ। ਸਭ ਤੋਂ ਪਹਿਲਾਂ ਤੁਸੀਂ ਇਹਦੇ ਨਾਲ ਫੇਸ ਵਾਸ਼ ਕਰਨਾ ਆਪਣਾ, ਉੱਠ ਕੇ ਸਵੇਰੇ ਉੱਠ ਕੇ, ਕਿਸੇ ਦੇ ਮੱਥੇ ਨਹੀਂ ਲੱਗਣਾ। ਹਲਕਾ ਹਲਕੀ ਨਾ ਲੋ ਲੱਗੀ ਹੋਵੇ ਉਹਦੇ ਤੋਂ ਪਹਿਲਾ ਟਾਈਮ ਜਿਹੜਾ ਵਾ ਦਿਖੇ ਨਾ ਤੋਂ ਕਿਸੇ ਨੂੰ, ਚੁੱਪ ਕਰਕੇ ਖੁਰੇ 'ਚ ਜਾ ਕੇ ਨਾ ਫੇਸ ਵਾਸ਼ ਕਰਨਾ। ਉਸ ਤੋਂ ਬਾਅਦ ਉਹਨੂੰ ਤੌਲੀਏ ਨਾਲ ਚੰਗੀ ਤਰ੍ਹਾਂ ਪੂੰਝਣਾ, ਫਿਰ ਇਸ ਸਾਬਣ ਦੇ ਨਾਲ ਅੱਛੀ ਤਰ੍ਹਾਂ ਐ ਕਰਕੇ ਮੂੰਹ ਰਗੜ ਕੇ ਤੌਲੀਏ ਨਾਲ ਸਾਫ਼ ਕਰਨਾ, ਪਾਣੀ ਨਹੀਂ ਲੱਗਣਾ। ਉਸ ਤੋਂ ਬਾਅਦ ਆ 4 ਹੀ ਕਰੀਮਾਂ ਤੁਸੀਂ ਇੱਕ ਬੋਲ 'ਚ, ਇੱਕ ਡੱਬਾ ਕੋਈ ਐਸਾ ਹੋਵੇ, ਕੋਈ ਭਾਂਡਾ ਹੈਗਾ ਘਰ ਜਾਂ ਹੁੰਦਾ ਹੀ ਆ ਭਾਂਡਾ ਹੈਗਾ ਘਰ? ਹੈਗਾ ਬਰਫ਼ ਵਾਲਾ ਕੋਲਾ ਕੱਢ ਲਾਂਗੇ ਫ੍ਰਿਜ ਚੋਂ। ਉਹ ਕੁੰਡੀ ਡੰਡੇ ਫ੍ਰਿਜ ਹੈਗੀ ਤੁਹਾਡੇ? ਫ੍ਰਿਜ ਹੈਗੀ ਆ? ਉਹ ਕਿੰਨਾ ਦੇ ਰਹਿ ਗਏ ਅੱਜ ਕੱਲ? ਫ੍ਰਿਜ ਹੈਗੀ ਤੁਹਾਡੇ? ਨਾਲ ਦਾ ਘਰੋਂ ਲੈ ਲਾਂਗੇ ਕੋਲਾ ਬਰਫ਼ ਦਾ। ਚਲ ਠੀਕ ਆ, ਉਹਨਾਂ ਦੇ ਕੋਲ ਕੋਲਾ ਬਰਫ਼ ਦਾ ਲੈਣਾ, ਉਹਨੂੰ ਕਹਿਣਾ ਸਮੇਤ ਕੋਲੇ ਦੇ ਬਰਫ਼ ਦਿਓ। ਅੱਛਾ, ਉਹ ਬਰਫ਼ ਕੱਢ ਕੇ ਤੁਸੀਂ ਕੂਲਰ 'ਚ ਪਾ ਲੈਣੀ ਆ, ਉਸ ਕੋਲੇ ਦੇ ਵਿੱਚ ਠੰਡੇ ਠੰਡੇ 'ਚ ਇਹਨਾਂ ਨੂੰ ਕਰੀਮਾਂ ਨੂੰ ਪਾ ਲੈਣਾ। ਦਾਨੋ ਮਧਾਣੀ ਹੈਗੀ ਘਰ? ਕਿਉਂਕਿ ਉਂਗਲ ਫੇਰੀ ਤੇ ਇਹਨਾਂ ਦਾ ਵੀ ਬੇੜਾ ਚੱਟ ਹੋ ਜਾਣਾ। ਯਾਰ ਇਹ ਚੋਂ ਕਿਹੜੀ ਤੂੰ ਮੈਨੂੰ 10 ਮਲਾਈਆਂ ਕੱਢ ਕੇ ਕਰੀਮ ਕੱਢਣੀ, ਮੁੜ ਕੇ ਘਿਓ ਕੱਢਣਾ, ਲੱਸੀ ਕੱਢਣੀ ਆ ਤੂੰ? ਹੈ ਪਾਗਲ ਤਾਂ ਨਹੀਂ ਤੂੰ ਹੈਗਾ? ਮਧਾਣੀਆਂ ਕਿੱਥੋਂ ਹੁੰਦੀਆਂ ਵਾ? ਉਦਾਂ ਕਹਿ ਵੀ ਚਮਚ ਹੈਗਾ ਜਾਂ ਉਂਗਲ ਨਾਲ ਘੋਲ ਲਈ। ਚਮਚ ਹੈਗਾ? ਚਮਚ ਵੀ ਨਹੀਂ ਹੋਣਾ। ਅੱਛਾ ਤੁਹਾਡੇ ਘਰ ਉਹ ਯਾਰ ਕੁੱਲੀ 'ਚ ਰਹਿੰਦੇ ਅਸੀਂ, ਸ਼ੀਸ਼ੇ ਵਰਗਾ ਮਕਾਨ ਆ ਸਾਡਾ। ਰਲਾਏਗਾ ਕਾਹਦੇ ਨਾਲ? ਗੱਲ ਤੇ ਰਲਾਉਣ ਦੀ ਰਾਹ ਮੈਂ ਆਪੇ ਲਊਂਗਾ, ਇਹਦੇ ਨਾਲ ਕੈਪਸੂਲ ਵੀ ਦੇ ਮੈਨੂੰ। ਬਿਮਾਰ ਵੀ ਆ ਤੂੰ ਭਾਜੀ ਉਹ ਪਾਉਂਦੇ ਨਹੀਂ ਹੁੰਦੇ ਵਿੱਚ ਕੈਪਸੂਲ ਇੰਜ ਕਰਕੇ ਨਿੱਕਾ ਜਿਹਾ ਤੋੜ ਕੇ। ਉਹ ਹੋਰ ਦਵਾਈਆਂ ਹੁੰਦੀਆਂ, ਹਰ ਸ਼ੈ ਮਿਕਸ ਕੀਤੀ ਆ, ਸਿਰਫ ਇਹਨਾਂ ਨੂੰ ਇਕੱਠੀਆਂ ਕਰਨਾ। ਆ 4 ਹੀ ਭੈਣਾਂ ਲੜੀਆਂ ਇੱਕ ਦੂਜੀ ਨਾਲ, ਸਮਝ ਲੈ। ਇਹ ਜਦੋਂ ਇਕੱਠੀਆਂ ਕਰਨੀਆਂ ਉਦੋਂ ਬਰਕਤ ਪੈਣੀ ਆ। ਪਾ ਦੇ ਛਾਪ। ਰਲਾਉਣੀਆਂ ਕਾਹਦੇ ਨਾਲ? ਨਾਲਾ ਪਾਉਣੀ ਹੈਗੀ ਘਰ? ਨਾਲਾ ਕਰਨਾ ਪਾਉਂਦੇ? ਉਹ ਬਬਲੂ ਜਿੱਦਾਂ ਤੇਰਾ ਯਾਰ ਆ, ਇਹ ਕੁੰਡੀ ਡੰਡੇ ਦੇ ਵਿੱਚ ਰਲਾਵੇ ਨੂੰ ਚੰਗੀ ਤਰ੍ਹਾਂ। ਕੁੰਡੀ ਡੰਡਾ ਹੈਗਾ ਤੁਹਾਡੇ? ਉਹ ਹੈਗਾ। ਬਸ ਠੀਕ ਆ, 4 ਕਰੀਮਾਂ ਚੰਗੀ ਤਰ੍ਹਾਂ ਘੋਟ ਲੈ ਵਿੱਚ। ਹਾਂਜੀ ਕਰੀਮਾਂ ਪਾ ਕੇ 4 ਤੇ ਉਹਨਾਂ ਨੂੰ ਘੋਟਣੀਆਂ ਤੇ ਮੁੜ ਕੇ ਕੁੰਡੀ ਡੰਡਾ ਢੋ ਕੇ ਰੱਖ ਦੇਵੇ। ਹਾਂਜੀ ਉਹ ਧੋ ਕੇ ਰੱਖ ਦਵੇਂ। ਕੀ ਆ ਐਦਾਂ ਦਾ ਹੋ ਜਾ ਬਸ ਭਾਜੀ, ਐਦਾਂ ਦਾ। ਭਾਜੀ ਇਹਦੇ ਇਹਦੇ ਨਾਲ ਉੱਤੇ ਵੀ ਚੰਗਾ ਹੋ ਜਾਏਗਾ ਤੁਹਾਡਾ। ਹਾਂਜੀ ਜਦੋਂ ਤੁਸੀਂ ਭਾਜੀ ਬਿਲਕੁਲ ਮਿਹਨਤ ਬਿਮਾਰ ਕਰਨੀ, ਲੱਗੋਗੇ ਬਿਲਕੁਲ। ਅਸੀਂ ਬੜੇ ਬੜੇ ਚਿੱਟੇ ਕਰਤੇ ਆ। ਤੂੰ ਕੀ ਆ ਪਕੌੜਿਆਂ ਵਾਲੀ ਕੜਾਈ ਕਿਦਾਂ ਦੀ ਹੁੰਦੀ ਆ? ਉਹ ਕੁਝ ਵੀ ਨਹੀਂ ਉਹਦੇ ਅੱਗੇ। ਅਸੀਂ ਉਹ ਚਿੱਟੀ ਕਰਾਤੀ ਆ ਤੇ ਤੂੰ ਨਾ ਹੋਏਗਾ। ਲਿਆਓ ਸ਼ਾਬਰ ਲਿਓ ਭਾਈ, ਤੁਸੀਂ ਟੈਨਸ਼ਨ ਨਹੀਂ ਲੈਣੀ ਭਾਈ ਨੂੰ ਬਿਲਕੁਲ। ਇੰਨੀ ਕੜਾਈ ਜ਼ਿਆਦਾ? ਮੇਰੇ ਯਾਰ ਦਾ ਵਿਆਹ ਹੋਏਗਾ, ਲੱਗ ਪਤੇ ਜਾਣਗੇ।
ਐਡੀ ਘੋੜਿਆਂ ਵਾਲੀ ਬੱਗੀ ਹੋਏਗੀ, ਸਭ ਤੋਂ ਜ਼ਿਆਦਾ ਸੋਹਣਾ ਮੇਰਾ ਯਾਰ ਲੱਗੂਗਾ ਉਹਦੇ ਪਤਾ ਵਿੱਚ। ਲੱਗੇ ਵੀ ਲਾੜਾ ਇਸਲਾਮਾਬਾਦ ਚ ਵੜਿਆ ਵਾ, ਪੂਰੇ ਇਸਲਾਮਾਬਾਦ ਚ ਹਲਾਲਾ ਮਚ ਜਾਏ। ਹਾਂਜੀ ਭਾਈ ਹਲਾਲਾ ਤਾਂ ਮਚਣੀ ਆ, ਇਦਾਂ ਦਾ ਬੰਦਾ ਹੀ ਉੱਥੇ ਕੋਈ ਨਹੀਂ ਹੋ ਰਹੇਗਾ ਜਿੱਦਾਂ ਦਾ ਚੱਲਾ ਉੱਥੇ। ਲਓ ਜੀ ਭਾਜੀ, ਆ ਤੂੰ ਐਂਡ ਵਾਲੀ ਗੱਲ ਕਰਤੇ ਇਦਾਂ ਨਹੀਂ ਕਰ ਦਿੰਦਾ ਹੁਣ। ਉਹ ਯਾਰ ਬਸ ਹੁਣ ਤੇਰੇ ਯਾਰ ਆ ਨਾ, ਐ ਲੈ ਮੇਰੀ ਜਾਨ, ਇਹਦਾ ਇਸਤੇਮਾਲ ਕਰ। ਇਹ ਸ਼ਾਮ ਨੂੰ ਹੀ ਸ਼ੁਰੂ ਕਰ ਦੇਣੀਆਂ, ਸਵੇਰ ਤੱਕ ਰਿਜ਼ਲਟ ਵੇਖੀ ਤੂੰ ਇਹਨਾਂ ਦਾ। ਓਕੇ ਉਹ ਪੈਸੇ ਦੇ ਦੇ ਯਾਰ। ਕਿਹਦੇ ਕੋਲ ਮੰਗਣ ਲਿਆ ਪੈਸੇ? ਯਾਰ ਕੋਲੋਂ? ਉਹ ਬਚਪਨ ਦੇ ਯਾਰ ਕੋਲੋਂ, ਸਕੂਲੇ ਇਕੱਠੇ, ਕਾਲਜ ਇਕੱਠੇ, ਅਵਾਰਾ ਇਕੱਠੇ। ਹਾਂ ਹੁਣ ਪੈਸੇ ਮੰਗ ਤੇ ਸ਼ਾਦੀ ਇਕੱਠੇ ਕਰ ਰਹੇ ਆ, ਸ਼ਾਦੀ ਤੂੰ ਕਰ ਰਿਹਾ, ਪੈਸੇ ਤੂੰ ਦੇਣੇ ਆ। ਲਿਓ 1500 ਰੁਪਇਆ ਦਿਓ, ਬਕਾਇ ਸਲਾਮੀਆਂ ਪਾਵਾਂਗੇ, ਵੇਖੀ ਜਾਏਗੀ ਉੱਥੇ ਪੂਰੇ ਹੋ ਜਾਣਗੇ। ਉਹ ਫੜਾ ਦੇ 1500, ਹੋਣਾ ਦੇ ਕੋਈ ਨਹੀਂ, ਕੀ ਹੁੰਦੇ ਆ। ਚੱਲ 800 ਰੁਪਇਆ ਤੇ ਬਕਾਇਆ 700 ਰਿਜ਼ਲਟ ਤੋਂ ਬਾਅਦ। ਜੇ ਰਿਜ਼ਲਟ ਕਾਮਯਾਬ ਹੋ ਗਿਆ ਨਾਲ ਮਿਠਾਈ ਦਾ ਡੱਬਾ ਲੈ ਕੇ ਆਉਂ। ਹੈ ਉਹ ਹੋ ਹੀ ਜਾਣਾ ਵਾ ਵੀ ਅਸੀਂ ਅੱਜ ਦੀਆਂ ਚੀਜ਼ਾਂ ਵੇਚਣ ਦੇ ਵੇਖਦੇ ਸੀ ਸਾਧ। ਮੈਂ ਵੀ ਪਹਿਲਾਂ ਗੰਦਮੀ ਜਿਹਾ ਹੁੰਦਾ ਸੀ, ਧੁੱਪੇ ਫਿਰ ਕੇ, ਹੁਣ ਠੀਕ ਹੋ ਗਿਆ। 3 days later. ਉਹ ਭਾਈ ਸੇਲਮੈਨ ਕਿੱਥੇ ਰਹਿ ਗਿਆ? ਉਹ ਤੈਨੂੰ ਡੀਕ ਕੇ ਮੈਂ ਭਾਜੀ ਨੂੰ ਭੇਜਿਆ ਵਾ। ਇਹ ਨਾਲ ਦੀ ਦੁਕਾਨ ਤੋਂ ਅਸੀਂ ਮਤਲਬ ਸ਼ੈਂਪੂ ਮੰਗਾਏ ਆ। ਉਹ ਤੇਰੀ ਮਿਹਰਬਾਨੀ, ਆ ਜਾ ਯਾਰ, ਹਜੇ ਖੋਲੀ ਆ ਦੁਕਾਨ ਮੈਂ। ਅੱਲਾ ਯਾਰ ਬਬਲੂ, ਹਾਂਜੀ ਹਾਂਜੀ ਭਾਈ। ਆ ਨਾਲ ਦੀ ਦੁਕਾਨ ਤੋਂ ਫੜ ਕੇ ਲਿਆ ਕੇ ਸੇਲਮੈਨ ਭਾਈ ਕਿੱਥੇ ਰਹਿ ਤੂੰ ਗਿਆ? ਕਾਹਦਾ ਸੇਲਮੈਨ ਆ ਯਾਰ? ਟਾਈਮ ਨਾਲ ਮਾਲ ਪਹੁੰਚਾਇਆ ਕਰ ਭਾਈ, ਸਾਡੇ ਨਾਲ ਕੰਮ ਕਰਨਾ ਨਹੀਂ ਤੇ ਦੱਸ ਦੇ, ਅਸੀਂ ਕਿਤੇ ਹੋਰ ਸੇਲਮੈਨ ਨੂੰ ਕਹਿ ਦਿੰਦੇ ਆ। ਪੈਸੇ ਤੂੰ ਉਸੇ ਵੇਲੇ ਲੈਣਾ ਵਾ, ਕਦੀ ਤੇਰਾ ਬਿੱਲ ਬਕਾਇਆ ਰਿਹਾ ਸਾਡੇ ਵੱਲ? ਮਿਹਰਬਾਨੀ ਹੈ। ਉੱਤੇ ਲਾ ਦੇ। ਓਏ ਬਬਲੂ, ਓਏ ਬੰਦ ਕਰ। ਓ ਬਬਲੂ, ਹੋ ਗਿਆ ਉਹ ਤੂੰ ਧੂਮਣਾ ਚ ਹੋ ਗਿਆ ਆ, ਸਾਰਾ ਮੂੰਹ ਲਪੇਟਿਆ। ਓ ਬਬਲੂ ਤੇਰਾ ਬੇੜਾ ਤਰ ਜਾ, ਤੇਰਾ ਬੇੜਾ ਕਿੱਥੇ ਗਿਆ? ਤੇਰਾ ਮਾਲਕ ਕਿੱਥੇ ਆ? ਹੈ ਉਹ ਮਾਲਕ ਭਾਜੀ ਦੇ ਆ ਬੈਠੇ ਨੇ। ਉਹ ਮੇਰਾ ਦਿਲ ਕਰਦਾ ਮੈਂ ਤੁਹਾਨੂੰ ਦੋਵਾਂ ਨੂੰ ਬਦਦੁਆਵਾਂ ਦੇਵਾਂ, ਤੁਹਾਡਾ ਸਤਿਆਨਾਸ਼, ਤੁਹਾਡਾ ਬੇੜਾ ਗਰਕ, ਤੁਹਾਡੀ ਦੁਕਾਨ ਬੰਦ ਹੋ ਜਾਏ, ਤੇ ਕਰੀਮਾਂ ਤੇ ਲਾਨਤ। ਤੇ ਦੁਕਾਨ ਬੰਦ ਹੋਈ ਜਾਂਦੀ ਆ, 6 ਵਜੇ ਅਸੀਂ ਬੰਦ ਕਰ ਦਿੰਦੇ। ਉਹ ਬਬਲੂ ਕੀ ਬੇੜਾ ਗਰਕ ਕਰਤਾ? ਹਸੀਨ ਚਿਹਰੇ ਦਾ ਬੇੜਾ ਗਰਕ ਕਰਤਾ ਓਏ, ਹਸੀਨ ਚਿਹਰੇ ਦਾ ਬੇੜਾ ਗਰਕ ਕਰਤਾ ਓਏ। ਮੈਂ ਕਿੱਦਾਂ ਉਹਦੇ ਸਾਹਮਣੇ ਜਾਵਾਂ? ਹੋਇਆ ਕੀ ਦੱਸੇ ਵੀ? ਓਏ ਹੋਣਾ ਕੀ ਆ, ਦੇਖ ਲੈ। ਅਵੇ ਸਾਰੀਆਂ ਡੱਬੀਆਂ ਖੁੱਲੀਆਂ, ਕਰੀਮਾਂ ਵੀ ਇਹਨੇ ਇਸਤੇਮਾਲ ਕੀਤੀਆਂ। ਹੋਇਆ ਕੀ ਆ? ਓਏ ਮਿਲੀ ਆ ਕਿਤੋਂ ਉਹ ਤੇਰਾ ਓਏ ਆ ਗਿਆ ਤੈਨੂੰ। ਫੂਕ ਮਾਰ, ਹੈ ਫੂਕ ਮਾਰ। ਉਹ ਮੈਂ ਦਮ ਕਰਨ ਆ ਤੈਨੂੰ, ਮੈਂ ਕਿਉਂ ਫੂਕ ਓ ਮਾਰਾਂ? ਮੇਰੇ ਸਾਲ ਬਹੁਤ ਪੈਣ ਡਿਆ, ਏਦਾਂ ਕਰ। ਹਾਂ ਕੀ ਭਾਈ ਹੋਇਆ? ਨੂੰ ਬੁਲਾਓ ਨੂੰ ਕਾਨੂੰ। ਉਹ ਪਰੌਂਠਾ ਤੂੰ, ਤੈਨੂੰ ਸਾਰੇ ਫੂਕਾਂ ਮਾਰਨ ਹੋਇਆ। ਓ ਮੇਰੀ ਜਿਲਤ ਦਾ ਬੇੜਾ ਗਰਕ ਕਰਤਾ ਤੁਸੀਂ, ਮੇਰੀ ਜਿਲਤ ਦਾ ਬੇੜਾ ਗਰਕ ਕਰਤਾ, ਮੇਰੀ ਅਸੀਂ ਤਸੀ। ਉਹ ਹੋਇਆ ਕੀ? ਪੂਰੀ ਗੱਲ ਵੀ ਤਾਂ ਦੱਸੇ। ਓਏ ਹੁਣਾ ਕੀ ਸੀ? ਜਿਹੜੀਆਂ ਕਰੀਮਾਂ ਮੈਨੂੰ ਦਿੱਤੀਆਂ ਉਹੀ ਲਾਈਆਂ, ਮੈਂ ਜਿਹੜਾ ਫੇਸ ਵਾਸ਼ ਦਿੱਤਾ ਉਹੀ ਲਾਇਆ, ਦੇਖ ਮੂੰਹ ਦਾ ਕੀ ਬੇੜਾ। ਓਏ ਅਸੀਂ ਵੀ ਉਹ ਲਾਉਨੇ ਆ, ਵੀ ਤੈਨੂੰ ਹੋਇਆ ਕੀ ਆ? ਓ ਹੁਣਾ ਕੀ ਸੀ? ਹਾਂ ਤੂੰ ਮੈਨੂੰ ਕਹ ਚਾਰੇ ਕਰੀਮਾਂ ਲਾਉਣੀਆਂ। ਆਹੋ ਤੇ ਚਾਰੇ ਹੀ ਲਾਉਣੀਆਂ ਮਿਕਸ ਕਰਕੇ। ਮੈਂ ਬੜਾ ਸੋਹਣਾ ਕਾਲਰ ਦੇ ਵਿੱਚ ਚਾਰੇ ਕਰੀਮਾਂ ਪਾ ਲਈਆਂ। ਮਿਕਸ ਕਿੱਦਾਂ ਕੀਤੀ? ਹਾਂ ਮਿਕਸ ਕਿੱਦਾਂ ਕੀਤੀਆਂ ਭਾਈ ਹੁਣਾਂ ਨੇ? ਮਿਕਸ ਕਾਹਦੇ ਨਾਲ ਜਿੱਦਾਂ ਕੀਤਾ? ਤੁਸੀਂ ਕਹੀ ਉਦਾਂ ਹੀ ਕੀਤੀ ਯਾਰ, ਜਿੱਦਾਂ ਤੁਸੀਂ ਕਹੀ ਮਧਾਣੀ ਵੀ ਲਿਆਂਦੀ, ਚਮਚੀ ਵੀ ਲਿਆਂਦੀ। ਅੱਛਾ ਫਿਰ ਆ ਕੀ ਹੋਇਆ? ਤੇ ਹੋ ਹੀ ਨਹੀਂ ਸਕਦਾ ਯਾਰ ਉਹਨੂੰ ਪਹਿਲਾਂ ਪੁੱਛ ਮਿਕਸ ਕਿੱਦਾਂ ਕੀਤੀਆਂ? ਭਾਜੀ ਜਿੱਦਾਂ ਤੁਸੀਂ ਕਿਹਾ ਵਾ ਉਦਾਂ ਹੀ ਫੂਕ ਮਾਰੋ। ਓਹ ਇੱਕ ਮਿੰਟ ਆ ਲਫੜਾ ਲਫਾ। ਭਾਜੀ ਜਿੱਦਾਂ ਤੁਸੀਂ ਕਿਹਾ ਉਦਾਂ ਹੀ ਮਿਕਸ ਕੀਤੀ, ਮਧਾਣੀ ਵੀ ਲਿਆਂਦੀ, ਚਮਚੀ ਵੀ ਲਿਆਂਦੀ, ਕੋਲਾ ਵੀ ਲਿਆਂਦਾ। ਤੇ ਫਿਰ ਹੋਇਆ ਕੀ ਯਾਰ? ਤੂੰ ਤਾਂ ਆ ਵੇ ਤੂੰ ਕਿਤੋਂ ਹੋਣਿਆ ਵਾ ਹੁਣ ਮੈਨੂੰ ਸਾੜ ਪੈਣ ਡਿਆ, ਮੈਨੂੰ ਸੜਿਆ ਲੱਗਣ ਡਿਆ, ਲੋਕੀ ਮੇਰੇ ਦੇਖ ਹੱਸਣ ਡਏ ਸੀ। ਹੈ ਉਹ ਅਲਰਜੀ ਹੋ ਗਈ ਭਾਜੀ ਨੂੰ। ਓਏ ਹੋਇਆ ਕੀ ਭਾਈ? ਕਿੱਦਾਂ ਮਲਾਈਆਂ ਕਰੀਮਾਂ ਤੋਂ? ਭਾਜੀ ਚਾਰੇ ਕਰੀਮਾਂ ਮੈਂ ਕਾਲਜ ਚ ਪਾ ਲਈਆਂ, ਅੱਛਾ ਚੰਗੀ ਤਰ੍ਹਾਂ ਮੈਂ ਮਧਾਣੀ ਫੇਰੀ, ਅੱਛਾ ਚਮਚੇ ਫੇਰੇ, ਹਾਂ ਉਹ ਘੁਲ ਮਿਲ ਗਈਆਂ। ਉਹਨਾਂ ਨੇ ਸਾੜ ਪਾਇਆ ਤੈਨੂੰ? ਸਾੜ ਨਹੀਂ ਪਾਇਆ ਉਹਨਾਂ ਨੇ, ਹਾਂ, ਉਹ ਘੁਲ ਮਿਲ ਗਈਆਂ। ਅੱਛਾ ਘੁਲ ਮਿਲ ਕੇ ਜਦੋਂ ਮੈਂ ਸਾਹਮਣੇ ਰੱਖ ਲਈਆਂ, ਹਾਂ ਉਧਰੋਂ ਕਿਤੇ ਅੰਮੀ ਮੇਰੀ ਨੇ ਚਾਹ ਫੜਾਤੀ ਮੈਨੂੰ। ਅੱਛਾ ਓਏ ਮੇਰੇ ਜ਼ਿਹਨ ਚ ਆਇਆ, ਹਾਂ ਮੈਂ ਕਿਹਾ ਬਾਬਾ ਜੀ ਚਾਹ ਵੀ ਪੱਕ ਪੱਕ ਕਿੱਡੀ ਸੋਹਣੀ ਹੋ ਜਾਂਦੀ ਹੈ। ਆਹੋ ਉਹੀ ਚਾਹ ਮੈਂ ਕਾਲਜ ਚ ਪਾ ਕੇ ਕੋਲਾ ਰੱਖ ਦਿੱਤਾ ਚੁੱਲ੍ਹੇ ਤੇ। ਉਹ ਜਦੋਂ ਚੰਗੀ ਤਰ੍ਹਾਂ ਪੱਕੀ ਮੈਂ ਉਹਦਾ ਲੇਪ ਕੀਤਾ ਤੇ ਕੀ ਬੇੜੇ ਗਰਕ ਹੋ ਗਏ ਮੇਰੇ ਬਬਲੂ, ਮੇਰੇ ਉਹ ਬੇੜਾ ਕਰਕੇ ਵੇ, ਜਦੋਂ ਕੰਪਨੀ ਨੇ ਕਰੀਮ ਜਿਹੜੀ ਫਾਈਨਲ ਤਿਆਰ ਕੀਤੀ ਹੈ ਤੂੰ ਉਹਦੇ ਵਿੱਚ ਵਾਧਾ ਕਿਉਂ ਪਾਇਆ? ਉਹ ਤੈਨੂੰ ਕਿਹਨੇ ਕਿਹਾ ਚਾਰੇ ਮਿਲਾ ਕੇ ਚੁੱਲ੍ਹੇ ਤੇ ਰੱਖੋ ਤੇ ਤੂੰ ਤਜ਼ਾਬ ਬਣਾ ਲਿਆ ਆਪਣੇ ਵਾਸਤੇ? ਅੱਛਾ ਜੀ, ਤੈਨੂੰ ਕੰਪਨੀ ਨੇ ਦੱਸਿਆ ਸੀ ਮਧਾਣੀ ਲੈ ਕੇ, ਤੈਨੂੰ ਕੰਪਨੀ ਨੇ ਚਮਚੀ ਲੈ ਕੇ, ਤੈਨੂੰ ਕੰਪਨੀ ਨੇ ਕਿਹਾ ਸਾਨੂੰ ਚੰਗੀ ਤਰ੍ਹਾਂ ਫੇਰ ਹੈ। ਕਾਲਜ ਚ ਕੌਣ ਕਰੀਮ ਭੇਂਦਾ ਵਾ? ਇਹ ਤੈਨੂੰ ਕੰਪਨੀ ਨੇ ਦੱਸਿਆ ਸਾਰਾ ਕੁਝ। ਭਾਈ ਕਰੀਮਾਂ ਤੇ ਇਦਾਂ ਦਾ ਇਫੈਕਟ ਕਰਦੀਆਂ ਨਹੀਂ ਜੋ ਤੈਨੂੰ ਹੋ ਗਿਆ ਵਾ। ਚਿਹਰੇ ਵੀ ਨਹੀਂ ਇਦਾਂ ਦਾ ਇਫੈਕਟ ਲੈਂਦੇ, ਚਿਹਰੇ ਵੀ ਨਹੀਂ ਇਦਾਂ ਦਾ ਇਫੈਕਟ ਲੈਂਦੇ। ਮੇਰਾ ਬੇੜਾ ਗਰਕ ਕਰਦਾ ਤੂੰ, ਮੈਂ ਫਿਲਟਰ ਦੀ ਠੀਕ ਸੀ ਮੇਰਾ। ਉਹ ਮੇਰੀ ਇਸਲਾਮਾਬਾਦ ਮੰਗਣੀ ਆ, ਕੀ ਕਹਿਣਗੇ ਕੁੜੀ ਵਾਲੇ ਯਾਰ। ਉਹ ਬੇੜਾ ਕਰਕੇ ਹੋ ਗਿਆ ਸੀ ਸਾਰਿਆਂ ਨੂੰ ਉਸਤਾਦ ਜੀ ਕਰੀਮਾਂ ਵੇਚੀ ਦੀਆਂ, ਕਦੇ ਵੀ ਨਹੀਂ ਇਦਾਂ ਦਾ ਕੰਮ ਹੋਇਆ।
ਉਹ ਚੱਲ ਮਾਰਾ ਮੈਂ ਜਿੰਨੇ ਵੀ ਪੈਸੇ ਲੱਗਣੇ ਮੈਂ ਤੇਰੇ ਕੋਲ ਲੈਣੇ ਆ ਤੇ ਨਾਲ ਤੇਰੇ ਸਾਥ ਕੋਲ ਲਵਾਉਣੇ ਆ। ਅਸੀਂ ਤੇ ਕੋਈ ਸਿਰਫ ਕਰੀਮਾਂ ਦੇ ਪੈਸੇ ਲਏ ਆ, ਤੂੰ ਸਾ ਕੋਈ ਦਵੱਲੇ ਪੈਸੇ ਕਿੱਦਾਂ ਲੈ ਮੈਂ ਦੁਕਾਨ ਬੰਦ ਕਰਾ ਦੇਣੀ, ਮੈਂ ਤੁਹਾਡੇ ਤੇ ਪਰਚਾ ਕਰਾਣਾ। ਤੁਸੀਂ ਲੋਕਾਂ ਨੇ ਜਿਲਤਾ ਸਾੜਦੇ ਫਿਰਦੇ ਆ, ਲੋਕਾਂ ਦੀਆਂ ਸ਼ਕਲਾਂ ਵਿਗਾੜਦੇ ਫਿਰਦੇ, ਤੁਸੀਂ ਆਹ ਕਿਹੜੀਆਂ ਕਰੀਮਾਂ ਲਈ ਫਿਰਦਾ ਤੂੰ? ਉਹ ਭਾਈ ਆ ਜਿਲਦੀ ਏਦਾਂ ਦੀ ਸੀ, ਕਰੀਮਾਂ ਦਿਓ ਜਿਨ੍ਹਾਂ ਨੇ 4 ਚੰਨ ਲਾ ਦੇਣੇ ਸੀ ਤੈਨੂੰ। ਹੁਣ ਮੇਰਾ ਆਪਣੇ ਜਿਸਮ ਏਦਾਂ ਦਾ ਸੀ ਜਿਹੜਾ ਅੱਛੀ ਚੀਜ਼ ਯੂਜ਼ ਨਹੀਂ ਕੀਤੀ। ਓਏ ਮੇਰੇ ਨਾਲ ਡਾਕਟਰ ਕੋਲ ਚੱਲ, ਜਿੰਨੇ ਪੈਸੇ ਲੱਗਣੇ ਤੂੰ ਲੈ ਜਾਓ, ਭਾਈ ਨਾਲ ਚੱਲ, ਭਾਈ ਨਾਲ ਨਾਲ ਉੱਠ। ਉਹ ਉਧਰ ਕਿਤੇ ਉੱਠੇ ਹੋ ਭਾਜੀ, ਮਾਲਕ ਹੈਗਾ ਮੈਂ ਛਿੱਤਰ ਮਾਰ ਕੇ ਮਾਲਕ ਆ ਉਹ ਕੁੰਡੀ ਡੰਡੇ ਦਾ ਮਸ਼ਵਰਾ ਦੇਣਾ ਸੀ, ਉਦੋਂ ਕਹਿੰਦੇ ਕੁੰਡੀ ਡੰਡੇ 'ਚ ਲੈ ਕੇ ਕੁੱਟ ਲਈ ਜੋ ਸਾਰਾ ਕੁਝ। ਉਹ ਤੈਨੂੰ ਤੇ ਕਿਹਾ ਕੁੰਡੀ ਦੰਦਾ ਪਹਿਲਾਂ ਵੀ ਤਾਂ ਬਾਅਦ ਵਿੱਚ ਮਸਲਾ ਦਿੱਤਾ ਤਾਂ ਯਾਰ ਤੂੰ ਦੁਕਾਨ ਬਣਾਈ ਗਿਆ, ਹਕੀਮ ਪੂਰਾ ਕਰ ਤੈਨੂੰ ਕਿਹਨੇ ਕਿਹਾ ਚੁੱਲ੍ਹੇ ਉੱਤੇ ਰੱਖ ਕਰੀਮ? ਹਾਂ ਵੀ ਤਾਂ ਤੂੰ ਤਾਂ ਕਰੀਮਾਂ ਦਾ ਮੇਰਾ ਮੇਰੇ ਪੈਸੇ ਚੱਲ। ਓਏ ਮੇਰੀ ਗੱਲ ਸੁਣ ਲਾ, ਓਏ ਮੈਂ ਨਹੀਂ ਜਾਣਾ ਹੈਗਾ ਮੇਰਾ ਡਾਕਟਰ। ਤਾਂ ਪਿਓ ਵੀ ਜਾਊਗਾ, ਮੇਰੀ ਜਿਲਦ ਸਹੀ ਕਰਾ ਕੇ ਜਾਏਗਾ, ਤੂੰ ਜਿੱਥੇ ਮਰਜ਼ੀ ਚੱਲ। ਉਹ ਭਾਜੀ ਮੈਨੂੰ ਚੱਲ ਤੂੰ।